अस्सलाम वालेकुम। ਉਹ ਕਹਿੰਦੇ ਆ ਨਾ ਕਿ ਲਾਲਚ ਜਿਹੜੀ ਆ ਨਾ ਉਹ ਬਹੁਤ ਬੁਰੀ ਬਲਾ ਵਾ। ਅੱਲਾ ਦੇ ਘਰ ਦੇ ਵਿੱਚ ਫ੍ਰੀ ਭਜਵਾਉਣ ਦਾ ਝਾਂਸਾ ਦੇ ਕੇ ਮਨਸ਼ਿਆਤ ਸਮਗਲ ਕਰਵਾਉਣ ਵਾਲਾ ਮੁਲਜ਼ਮ ਜਿਹੜਾ ਨਾ FIA ਨੇ ਗ੍ਰਿਫਤਾਰ ਕਰ ਲਿਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਇੱਕ ਇਮਾਮ ਮਸਜਿਦ ਆਪਣੀ ਬੁੱਢੀ ਨੂੰ ਲੈ ਕੇ ਤੇ ਨਾਲ 3 ਮਹੱਲੇਦਾਰਾਂ ਨੂੰ ਹੋਰ ਲੈ ਕੇ ਇੱਥੋਂ ਚਲਾ ਜਾਂਦਾ ਵਾ ਕਿ ਮੈਂ ਉਮਰਾ ਕਰਨ ਚੱਲਾ ਵਾਂ। ਉਹਨਾਂ ਦੇ ਪਿੰਡ ਦਾ ਇੱਕ ਸਦਾਮ ਨਾਮੀ ਨੌਸਰਬਾਜ਼ ਮਨਸ਼ਿਆਤ ਫਰੋਸ਼ ਰੱਸਾਗੀਰ ਕਹਿੰਦਾ ਜੀ ਮੈਂ ਸਵਾਬ ਦੀ ਨੀਅਤ ਦੇ ਨਾਲ ਤੁਹਾਨੂੰ ਉਮਰਾ ਕਰਵਾਉਣਾ ਵਾ, ਅਗਰ ਤੁਸੀਂ ਜਾਣਾ ਚਾਹੋ ਤੇ 50-50 ਹਜ਼ਾਰ ਤੁਸੀਂ ਦੇਣਾ ਵਾ, ਬਾਕੀ ਸਵਾਬ ਸਾਰਾ ਮੈਨੂੰ ਮਿਲ ਜਾਣਾ ਵਾ ਤੇ ਆਓ ਉਮਰਾ ਕਰਨ ਚੱਲੀਏ। ਇਹ ਸਾਦਾ ਲੋਕ ਸੀਗੇ, ਪੜ੍ਹੇ ਲਿਖੇ ਨਹੀਂ ਹੈ ਸੀਗੇ। ਇਹਨਾਂ ਨੇ ਕਿਹਾ ਜੀ ਅਗਰ 50-50 ਹਜ਼ਾਰ ਦੇ ਵਿੱਚ ਅੱਲਾ ਦਾ ਘਰ ਵੇਖਿਆ ਜਾਂਦਾ ਤੇ ਹੋਰ ਅਸੀਂ ਰੱਬ ਕੋਲ ਲੈਣਾ ਕੀ ਹੈ। ਇਹਨਾਂ ਨੂੰ ਕੀ ਪਤਾ ਸੀ ਕਿ ਅੱਲਾ ਦੇ ਘਰ ਜਾਣ ਦੀ ਬਜਾਏ ਇਹਨਾਂ ਨੇ ਸਿੱਧਾ ਜੇਲ੍ਹ ਚਲ ਜਾਣਾ ਵਾ। ਉੱਥੇ ਜਨਾਬੇ ਲਈ ਜਿੱਦਾਂ ਹੀ ਏਅਰਪੋਰਟ ਤੇ ਉਤਰੇ ਆ, ਇਹਨਾਂ ਦੇ ਬੈਗਾਂ ਦੇ ਵਿੱਚੋਂ ਮਨਸ਼ਿਆਤ ਨਿਕਲੀ ਆ, ਉਹਨਾਂ ਨੇ ਫੜ ਕੇ ਅੰਦਰ ਦੇਤਾ ਵਾ। 25-25 ਸਾਲ ਕੈਦ ਹੋ ਗਈ ਹੈ। ਪਿਛਲੇ ਜਿਹੜੇ ਆ ਉਹ ਰੋਣ ਡੇ ਆ ਸਦਾਮ ਦੀ ਜਾਨ ਨੂੰ। ਉਹਨਾਂ ਨੇ FIA ਦਰਖਾਸਤ ਦਿੱਤੀ। ਦਰਖਾਸਤ ਤੋਂ ਬਾਅਦ ਫੌਰੀ ਤੌਰ ਤੇ ਰਾਜਾ ਰਿਫਤ ਸਾਹਿਬ ਦੇ ਹੁਕਮ ਦੇ ਨਾਲ ਪਰਚਾ ਦਰਜ ਹੋ ਗਿਆ। ਪਰਚੇ ਤੋਂ ਬਾਅਦ ਇਹਦੀ ਤਫਤੀਸ਼ ਦਾ ਹੁਕਮ ਜਨਾਬ ਸਬ ਇੰਸਪੈਕਟਰ ਅਮਾਨਤ ਸਾਹਿਬ ਨੂੰ ਮਿਲਿਆ। ਅਮਾਨਤ ਸਾਹਿਬ ਨੇ ਦਿਨ ਰਾਤ ਇੱਕ ਕਰਕੇ 10 ਦਿਨ ਰਾਤੀ ਉੱਥੇ ਨਾਕਾ ਲਾਈ ਰੱਖਿਆ ਤੇ ਫਿਰ ਜਨਾਬੇ ਅਲੀ ਕੱਲੇ ਨੇ ਜਾ ਕੇ ਮੁਲਜ਼ਮ ਨੂੰ ਧੌਣ ਤੋਂ ਫੜ ਲਿਆ। ਜੋ ਵੀ ਹੁੰਦਾ ਰਿਹਾ, ਕਦੀ ਮੁਲਜ਼ਮ ਉੱਤੇ, ਕਦੀ ਇਹ ਕਦੀ ਉਹ। ਖੈਰ ਜੀ ਬਿਲ ਆਖਰ ਮਨਸ਼ਿਆਤ ਫਰੋਸ਼ ਨੂੰ FIA ਦੀ ਟੀਮ ਨੇ ਗ੍ਰਿਫਤਾਰ ਕਰਕੇ ਪਾਬੰਦੇ ਸਲਾਸਲ ਕਰਤਾ। ਇਹ ਸਾਰੀ ਸੂਰਤ ਹਾਲ ਨੂੰ ਦੇਖਦੇ ਹੋਇਆ ਸਭ ਤੋਂ ਪਹਿਲੇ ਰਾਜਾ ਸਾਹਿਬ ਤੁਹਾਨੂੰ ਸਲਾਮ ਆ ਕਿ ਤੁਸੀਂ ਜਨਾਬੇ ਅਲੀ ਉੱਥੇ ਬੈਠੇ ਲੋਕਾਂ ਦੀ ਵੀ ਆਵਾਜ਼ ਸੁਣੀ ਔਰ ਉੱਤੇ ਅਮਲ ਦਰਾਮਦ ਦਾ ਹੁਕਮ ਦਿੱਤਾ। ਉਸ ਤੋਂ ਬਾਅਦ ਜਨਾਬੇ ਅਲੀ ਸਲਾਮ ਪੇਸ਼ ਕਰਾਂਗੇ ਸਬ ਇੰਸਪੈਕਟਰ ਅਮਾਨਤ ਸਾਹਿਬ ਨੂੰ ਕਿ ਉਹਨੇ ਨਾ ਦਿਨ ਵੇਖਿਆ ਨਾ ਰਾਤ ਵੇਖਿਆ, ਆਪਣੀ ਟੀਮ ਦੇ ਨਾਲ ਮਿਹਨਤ ਕੀਤੀ। ਉਹ ਸਫਾਕ ਮੁਲਜ਼ਮ ਨੂੰ ਜਿਹੜਾ ਨਾ ਸਿਰਫ ਪੂਰੇ ਪਾਕਿਸਤਾਨ ਦੇ ਵਿੱਚ ਮਨਸ਼ਿਆਤ ਸਪਲਾਈ ਕਰਦਾ ਸੀ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਦਾਂ ਦੇ ਸਾਦਾ ਲੋਕਾਂ ਦੇ ਜ਼ਰੀਏ ਮਨਸ਼ਿਆਤ ਭਜਵਾਉਂਦਾ ਸੀ। ਇਹ ਤੋਂ ਦੋ ਸਬਕ ਆਪਾਂ ਸਿੱਖਣੇ ਆ। ਇੱਕ ਤਾਂ ਇਹ ਹੈ ਕਿ ਲਾਲਚ ਜਿਹੜੀ ਆ ਉਹ ਬਹੁਤ ਬੁਰੀ ਬਲਾ ਵਾ, ਚਾਹੇ ਕਿਸੇ ਪੈਸੇ ਦੀ ਹੋਵੇ, ਚਾਹੇ ਲਾਟਰੀ ਦੀ ਹੋਵੇ, ਚਾਹੇ ਤੁਹਾਨੂੰ ਕੋਈ ਕਵੇ ਕਿ ਮੈਂ ਜਨਾਬੇ ਅਲੀ ਸਵਾਬ ਦੀ ਨੀਅਤ ਦੇ ਨਾਲ ਤੁਹਾਨੂੰ ਉਮਰੇ ਤੇ ਭਜਵਾਉਣ ਲੱਗਾ ਵਾਂ, ਇਹ ਮੇਰਾ ਗਿਫਟ ਆ। ਉੱਥੇ ਇੱਕ ਬੰਦਾ ਮਿਲੇਗਾ ਤੁਹਾਨੂੰ, ਉਹਨੂੰ ਦੇ ਦੇਣਾ। ਉਸ ਬੰਦੇ ਨੇ ਮੇਰੇ ਤੇ ਇੰਨੇ ਕੁ ਆਸਾਨ ਕੀਤੇ ਆ ਕਿ ਉਹਦੇ ਆਸਾਨਾਂ ਦਾ ਬਦਲਾ ਮੈਂ ਦੇ ਹੀ ਨਹੀਂ ਸਕਦਾ। ਬਸ ਇਹ ਤੁਸੀਂ ਗਿਫਟ ਲਿਜਾਣਾ ਵਾ ਤੇ ਮੇਰੀ ਫੋਨ ਤੇ ਗੱਲ ਕਰਾਣੀ ਆ, ਉਸ ਬੰਦੇ ਦੇ ਹੈਂਡ ਓਵਰ ਇਹ ਤੁਸੀਂ ਗਿਫਟ ਕਰ ਦੇਣਾ। ਹੁਣ ਇਹਨਾਂ ਮਲੰਗਾਂ ਨੂੰ ਕੀ ਪਤਾ ਸੀਗਾ, ਐਸੇ ਇਮਾਮ ਮਸਜਿਦ ਸਾਹਿਬ ਨੂੰ ਕੀ ਪਤਾ ਸੀਗਾ ਕਿ ਇਹਦੇ ਵਿੱਚ ਜਨਾਬ ਉਹ ਮਨਸ਼ਿਆਤ ਪਾ ਕੇ ਭੇਜਣ ਡਿਆ ਵਾ। ਸਾਨੂੰ ਏਅਰਪੋਰਟ ਤੋਂ ਉਤਰਦੇ ਉਹਨਾਂ ਨੇ ਫੜ ਲੈਣਾ ਵਾ। ਉਹ ਵਿਚਾਰੇ ਉੱਥੇ ਜੇਲ੍ਹ ਸੜਨ ਡੇ ਆ। ਇਸ ਭਾਈ ਸਾਹਿਬ ਦਾ ਇਲਾਜ ਹੁਣ FIA ਕਰੇਗੀ। ਦੂਸਰੇ ਨੰਬਰ ਤੇ ਇੱਕ ਹੋਰ ਗੁਜ਼ਾਰਿਸ਼ ਕਰਾਂਗਾ, ਕਦੀ ਵੀ ਜਿੰਨਾ ਵੀ ਕੋਈ ਤੁਹਾਡਾ ਸਕਾ ਹੋਵੇ, ਕਿਸੇ ਦਾ ਸਮਾਨ, ਕਿਸੇ ਦੀ ਜੁੱਤੀ, ਕਿਸੇ ਦਾ ਬੈਗ ਕਿਸੇ ਵੀ ਜਗ੍ਹਾ ਤੇ ਜਾਣ ਲੱਗੇ ਨਹੀਂ ਲੈ ਕੇ ਜਾਣਾ। ਲੋਕ ਲਾਲਚ ਦੀ ਖਾਤਰ, ਲੋਕ ਪੈਸੇ ਦੀ ਖਾਤਰ ਆਪਣਾ ਖੂਨ ਵੇਚ ਦਿੰਦੇ ਆ, ਆਪਣਾ ਜ਼ਮੀਰ ਵੇਚ ਦਿੰਦੇ ਆ, ਜਿਹੜਾ ਇਸ ਭਾਈ ਸਾਹਿਬ ਨੇ ਕਰਕੇ ਉਹਨਾਂ ਮਜ਼ਲੂਮਾਂ ਨੂੰ ਜ਼ੁਲਮ ਦੀ ਚੱਕੀ ਦੇ ਵਿੱਚ ਧਕੇਲ ਦਿੱਤਾ। ਉਹਨਾਂ ਦਾ ਹੁਣ ਅਸੀਂ ਗੁਜ਼ਾਰਿਸ਼ ਕਰਾਂਗੇ ਆਪਣੀ ਵਫਾਕੀ ਹੁਕੂਮਤ ਨੂੰ, ਮੋਹਸਿਨ ਨਕਵੀ ਸਾਹਿਬ ਨੂੰ ਕਿ ਸਰ ਤੁਸੀਂ ਅੱਗੇ ਵੀ ਇਦਾਂ ਦੇ ਜਿਹੜੇ ਮਜ਼ਲੂਮ ਸੀਗੇ ਉਹਨਾਂ ਦਾ ਸਹਾਰਾ ਬਣੇ ਸੀਗੇ, ਉਹਨਾਂ ਦੇ ਕੋਲੋਂ ਵੀ ਇਦਾਂ ਹੀ ਕਿਸੇ ਜ਼ਾਲਮ ਨੇ ਮਨਸ਼ਿਆਤ ਜਿਹੜੀ ਆ ਫੜਵਾ ਦਿੱਤੀ ਸੀਗੀ, ਉਹਨਾਂ ਨੂੰ ਵੀ ਕਢਾਇਆ ਸੀਗਾ। ਇਹ ਗਰੀਬ ਲੋਕ ਨੇ, ਮਾਸੂਮ ਲੋਕ ਨੇ, ਇਹਨਾਂ ਦੀ ਦਾਦਰਸੀ ਵੀ ਜ਼ਰੂਰ ਕੀਤੀ ਜਾਵੇ। ਬਹੁਤ ਸ਼ੁਕਰੀਆ।